सरकार जिहड़ी है अपना जोर विखांदी है, अपना दम विखांदी है। तो सरकार नूं ये नहीं पता कि कौम वो हैगी है, ना तो तुहाडे जोर तो हटेगी पीछे, ना तुहाडे दम तो हटेगी। ये ਉਹ ਸਿੰਘ ने कि जिन्हां नूं तुसीं कहंदे हो कि तुसीं माफिया मंग के बाहर आ जाओ, नहीं, उन्होंने कहा है जाण देण नूं ते रेड़ियां सी, लेकिन बाहर जिहड़ा ना माफ़ी मंग के नहीं आवांगे। क्योंकि वो बंदी ਸਿੰਘ ਉਹ ਨੇ जिन्हां ने कि पंजाब दे विच होए घाण दा बदला लिया सीगा। उन्हां कोई गुनाह नहीं कीता, उन्होंने कोई गलत काम नहीं कीता, ਤੇ लेकिन आ भी उन्हां दी बड़ी वड्डी गल है कि ਜਿਹੜੇ जेल ਦੇ ਵਿੱਚ बैठे ने ते अज भी चढ़दी कला ਦੇ ਵਿੱਚ ਨੇ। ਕੀ ਲੱਗਦਾ ਕਿ ਜਿਹੜੀ ਕੌਮ ਦੇ ਵਿੱਚ ਪਾਟੋ ਧਾੜ ਮੌਜੂਦਾ ਸਮੇਂ ਦੇ ਵਿੱਚ ਨਜ਼ਰ ਆ ਰਹੀ ਹੈ ਜਾਂ ਏਕਤਾ ਦੇ ਨਾਲ ਜਿਹੜੀਆਂ ਚੀਜ਼ਾਂ ਦੇ ਉੱਪਰ ਮੰਗਾਂ ਦੇ ਉੱਪਰ ਪਹਿਰਾ ਦਿੱਤਾ ਜਾਣਾ ਚਾਹੀਦਾ ਸੀ ਉਹ ਏਕਤਾ ਦੇ ਨਾਲ ਦੇ ਨਹੀਂ ਸਕੇ, ਇਸੇ ਚੀਜ਼ ਦਾ ਸਰਕਾਰ ਫਾਇਦਾ ਉਠਾ ਰਹੀ ਹੈ ਕਿ ਸਾਡੇ ਖੁਦ ਦੇ ਜਿਹੜੇ ਵੱਡੇ ਆਗੂ ਨੇ, ਲੀਡਰ ਨੇ, ਉਹ ਨਹੀਂ ਚਾਹੁੰਦੇ ਕਿ ਭਾਈ ਜਗਤਾਰ ਸਿੰਘ ਬਾਹਰ ਆਵੇ, ਭਾਈ ਤਾਰਾ ਸਿੰਘ ਬਾਹਰ ਆਵੇ। ਭਗਵੰਤ ਮਾਨ ਹੋ ਗਿਆ, ਸਪੋਜ਼ ਕਰੋ ਕਿ ਭਗਵੰਤ ਮਾਨ ਨਹੀਂ ਚਾਹੁੰਦਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣ। ਜਿਹੜਾ ਉਹਨਾਂ ਦਾ ਨਸ਼ੇ ਦਾ ਵਪਾਰ ਚੱਲਦਾ ਹੈ, ਜਿਹੜਾ ਉਹਨਾਂ ਜਵਾਨੀ ਦਾ ਘਾਣ ਕੀਤਾ ਹੈ, ਕਿਤੇ ਉਹ ਉਜਾਗਰ ਹੋ ਜਾਏ। ਉਜਾਗਰ ਤਾਂ ਹੋ ਹੀ ਗਿਆ ਆ, ਸਭ ਸੰਗਤ ਨੂੰ ਵੀ ਪਤਾ, ਸਭ ਨੂੰ ਪਤਾ ਹੈ। ਜਿਹੜੇ ਸਾਡੇ ਵੱਡੇ ਲੀਡਰ ਨੇ ਉਹ ਨਹੀਂ ਚਾਹੁੰਦੇ। ਤੇ ਸਭ ਤੋਂ ਵੱਡੀਆਂ ਜਿਹੜੀਆਂ ਕਮੀਆਂ ਨੇ ਉਹ ਸਾਡੇ ਲੀਡਰਾਂ ਦੇ ਵਿੱਚ ਨੇ। ਸਾਡੇ ਨੌਜਵਾਨ ਵੀਰ, ਸਾਡੇ ਬਜ਼ੁਰਗ, ਸਾਡੇ ਵੱਡੇ ਸਾਥੀ ਜਿਹੜੇ ਨੇ ਬੜੇ ਉੱਚੇ ਪੱਧਰ ਤੇ ਸੰਘਰਸ਼ ਕਰ ਰਹੇ ਨੇ ਤੇ ਇਹਨਾਂ ਦੇ ਨਾਲ ਅਸੀਂ ਚੜ੍ਹਦੀ ਕਲਾ ਦੇ ਵਿੱਚ। ਅੱਜ ਸਾਡੀ ਕੌਮ ਇੱਕ ਪਾਸੇ ਹੋ ਜਾਏ, ਭਾਰਤ ਸਰਕਾਰ ਦੀ ਕੀ ਹਿੰਮਤ ਹੈ ਕਿ ਇੱਕ ਦਿਨ ਵੀ ਜਿਹੜੇ ਬੰਦੀ ਸਿੰਘਾਂ ਨੂੰ ਅੰਦਰ ਰੱਖੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਸਿੱਖਾਂ ਦੀਆਂ ਪ੍ਰਮੁੱਖ ਵੱਡੀਆਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਤਕਰੀਬਨ 2 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਚੱਲ ਰਿਹਾ ਹੈ। ਅਜਿਹੇ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ। ਤਾਂ ਇਸੇ ਦੇ ਵਿੱਚ ਹਰਿਆਣਾ ਤੋਂ ਭਾਈ ਗੁਰਜੰਟ ਸਿੰਘ ਖਾਲਸਾ ਪੁੱਜੇ ਨੇ। ਗੱਲਬਾਤ ਕਰਾਂਗੇ ਔਰ ਤਮਾਮ ਸਾਰੀ ਜਿਹੜੀ ਜਾਣਕਾਰੀ ਉਹ ਵੀ ਲੈਣ ਦਾ ਯਤਨ ਕਰਾਂਗੇ। ਬਾਈ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਤਕਰੀਬਨ 2 ਸਾਲ ਦਾ ਲੰਬਾ ਸਮਾਂ, ਕਹਿਣਾ ਮੂੰਹ ਦੇ ਨਾਲ 2 ਸਾਲ ਕਹਿਣੇ ਤੇ ਬਹੁਤ ਸੌਖੀ ਜੀ ਗੱਲ ਆ, ਪਰ ਇਹ ਜਦੋਂ 2 ਸਾਲ ਸੰਗਤ ਦੇ ਵੱਲੋਂ ਸੜਕਾਂ ਦੇ ਉੱਪਰ ਗੁਜ਼ਾਰੇ ਜਾਣ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਕਿਵੇਂ ਦੇਖਦੇ ਹੋ तमाम ਚੀਜ਼ਾਂ ਨੂੰ? ਦੇਖੋ ਜੀ, ਬੜਾ ਦਰਦ ਹੈ, ਬੜਾ ਦੁੱਖ ਹੈ। ਆਪ ਜੀ ਨੂੰ ਪਤਾ ਹੈ ਕਿ ਇੱਕ ਦਿਨ ਵੀ ਬਾਹਰ ਨਹੀਂ ਕੱਟਿਆ ਜਾਂਦਾ ਹੈਗਾ, ਲੇਕਿਨ 2 ਸਾਲ ਹੋ ਚੁੱਕੇ ਨੇ। ਜਿਹੜੀ ਨਿਰਦਈ ਸਰਕਾਰ ਹੈ ਉਹ ਸਿੱਖਾਂ ਦੀ ਕਿਤੇ ਪੱਗ ਨੂੰ ਟਾਰਗੇਟ ਕਰਦੀ ਹੈ, ਕਿਤੇ ਸਿੱਖਾਂ ਦੀ ਪੱਗ ਇਹਨਾਂ ਨੂੰ ਉਹ ਭੁੱਲ ਗਏ ਦਿਨ ਜਦੋਂ ਅਬਦਾਲੀ ਨਾਲ ਇਸ ਪੱਗ ਨੇ ਮੱਥਾ ਲਾਇਆ, ਜਦੋਂ ਜਾਬਰ ਵਰਗਿਆਂ ਨਾਲ ਇਸ ਪੱਗ ਨੇ ਮੱਥਾ ਲਾਇਆ, ਜਦੋਂ ਕਿ ਹਰ ਸਮੇਂ ਭਾਰਤ ਦੇ ਉੱਤੇ ਹਮਲੇ ਰਹਿੰਦੇ ਰਹੇ, ਇਸ ਪੱਗ ਨੇ ਮੱਥਾ ਲਾਇਆ। ਅੱਜ ਇਹ ਪੱਗ ਇੰਨੀ ਬੁਰੀ ਹੋ ਗਈ ਹੈ ਕਿ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਤੋਂ ਡਰ ਲੱਗਦਾ, ਜੋ ਕਿ ਉਹ ਸਿੱਖ ਜਿਨ੍ਹਾਂ ਨੇ ਇਸ ਮੁਲਕ ਵਾਸਤੇ 93% ਕੁਰਬਾਨੀਆਂ ਦਿੱਤੀਆਂ, ਉਹਨਾਂ ਸਿੱਖਾਂ ਨੂੰ ਅੱਜ ਜਿਹੜਾ ਹੈ ਇੰਨੇ ਨਿਰਦਈ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ। ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਆਖਰ ਸਰਕਾਰ ਨੂੰ ਖਦਸ਼ਾ ਕੀ ਹੈ? ਕਿਉਂਕਿ ਹੋਰ ਵੀ ਇਸ ਤੋਂ ਪਹਿਲਾਂ ਬਹੁਤ ਸਾਰੇ ਬੰਦੀ ਸਿੰਘ ਸੀ, ਉਹ तमाम ਸਾਰੇ ਜਿਹੜੇ ਆਪਣੇ ਕਾਰਜਕਾਲ ਦੇ ਦਰਮਿਆਨ ਉਹਨਾਂ ਨੇ ਜਿਹੜਾ ਸੀ ਜੇਲ੍ਹ ਦੇ ਵਿੱਚ ਸਮਾਂ ਵੀ ਗੁਜ਼ਰਾਨ ਕੀਤਾ। ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰਤਾ ਤੇ ਕੁਝ ਅਜੇ ਵੀ ਬੰਦੀ ਸਿੰਘ ਨੇ ਜਿਹੜੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ। ਕੀ ਲੱਗਦਾ ਕਿ ਸਰਕਾਰ ਦੇ ਖਦਸ਼ੇ ਕਿਹੜੇ ਨਜ਼ਰ ਆਉਂਦੇ ਆ ਤੁਹਾਨੂੰ? ਬਸ ਸਰਕਾਰ ਜਿਹੜੀ ਹੈ ਉਹ ਆਪਣਾ ਜ਼ੋਰ ਵਿਖਾਉਂਦੀ ਹੈ, ਆਪਣਾ ਦਮ ਵਿਖਾਉਂਦੀ ਹੈ। ਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ ਕੌਮ ਉਹ ਹੈਗੀ ਹੈ, ਨਾ ਤੇ ਤੁਹਾਡੇ ਜ਼ੋਰ ਤੋਂ ਹਟੇਗੀ ਪਿੱਛੇ, ਨਾ ਤੁਹਾਡੇ ਦਮ ਤੋਂ ਹਟੇਗੀ। ਇਹ ਉਹ ਸਿੰਘ ਨੇ ਕਿ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਮਾਫੀਆ ਮੰਗ ਕੇ ਬਾਹਰ ਆ ਜਾਓ, ਨਹੀਂ, ਉਹਨਾਂ ਨੇ ਕਿਹਾ ਹੈ ਜਾਣ ਦੇਣ ਨੂੰ ਤੇ ਰੇੜੀਆਂ ਸੀ, ਲੇਕਿਨ ਬਾਹਰ ਜਿਹੜਾ ਨਾ ਮਾਫੀ ਮੰਗ ਕੇ ਨਹੀਂ ਆਵਾਂਗੇ। ਕਿਉਂਕਿ ਉਹ ਬੰਦੀ ਸਿੰਘ ਉਹ ਨੇ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਹੋਏ ਘਾਣ ਦਾ ਬਦਲਾ ਲਿਆ ਸੀਗਾ। ਉਹਨਾਂ ਕੋਈ ਗੁਨਾਹ ਨਹੀਂ ਕੀਤਾ, ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਤੇ ਲੇਕਿਨ ਆ ਵੀ ਉਹਨਾਂ ਦੀ ਬੜੀ ਵੱਡੀ ਗੱਲ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ, ਤੇ ਚੜ੍ਹਦੀ ਕਲਾ ਦੇ ਵਿੱਚ ਗੁਰੂ ਨੂੰ ਧਿਆਉਂਦੇ ਨੇ, ਤੇ ਉਹਨਾਂ ਦੀ ਕੌਮ, ਉਹਨਾਂ ਦੀ ਸੰਗਤ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਕੌਮੀ ਇਨਸਾਫ ਮੋਰਚਾ ਦੇ ਵਿੱਚ ਜਿਹੜੀ ਹੈ ਗਰਜ ਰਹੀ ਹੈ। ਵੱਡੇ ਹੋਏ ਸੰਘਰਸ਼ਾਂ ਤੋਂ ਬਾਅਦ ਜਿਹੜੇ ਬਹੁਤ ਵੱਡੇ ਸੰਘਰਸ਼ ਸਮੇਂ ਤੇ ਕੌਮ ਦੇ ਵੱਲੋਂ ਕੀਤੇ ਗਏ, ਤਾਂ ਉਹਨਾਂ तमाम ਸਾਰੇ ਸੰਘਰਸ਼ਾਂ ਤੋਂ ਜਾਂ ਅੰਦੋਲਨਾਂ ਤੋਂ ਬਾਅਦ ਵੀ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਜੇ ਕਹਿ ਸਕਦੇ ਹਾਂ ਕਿ ਆਲਸ ਹੋਈ ਪਈ ਹੈ, ਜਾਂ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਲੋਕਾਂ ਦੀ ਆਵਾਜ਼ ਨੂੰ ਸੁਣਨ ਵਾਸਤੇ ਤਿਆਰ ਨਹੀਂ। ਕੀ ਲੱਗਦਾ ਕਿ ਜਿਹੜੀ ਕੌਮ ਦੇ ਵਿੱਚ ਪਾਟੋ ਧਾੜ ਮੌਜੂਦਾ ਸਮੇਂ ਦੇ ਵਿੱਚ ਨਜ਼ਰ ਆ ਰਹੀ ਹੈ, ਜਾਂ ਏਕਤਾ ਦੇ ਨਾਲ ਜਿਹੜੀਆਂ ਚੀਜ਼ਾਂ ਦੇ ਉੱਪਰ ਮੰਗਾਂ ਦੇ ਉੱਪਰ ਪਹਿਰਾ ਦਿੱਤਾ ਜਾਣਾ ਚਾਹੀਦਾ ਸੀ ਉਹ ਏਕਤਾ ਦੇ ਨਾਲ ਦੇ ਨਹੀਂ ਸਕੇ, ਇਸੇ ਚੀਜ਼ ਦਾ ਸਰਕਾਰ ਫਾਇਦਾ ਉਠਾ ਰਹੀ ਹੈ? ਦੇਖੋ, ਸਭ ਤੋਂ ਵੱਡੀ ਕਮੀ ਜਿਹੜੀ ਹੈ ਸਾਡੇ ਲੀਡਰਾਂ ਦੇ ਵਿੱਚ ਹੈ। ਕਿਉਂਕਿ ਅੱਜ ਵਕੀਲ ਸਾਹਿਬ ਇੱਕ ਗੱਲ ਕਹਿ ਗਏ ਨੇ, ਆਪ ਜੀ ਨੇ ਬੜੇ ਧਿਆਨ ਨਾਲ ਸੁਣੀ ਹੋਣੀ ਹੈ, ਕਿ ਸਾਡੇ ਖੁਦ ਦੇ ਜਿਹੜੇ ਵੱਡੇ ਆਗੂ ਨੇ, ਲੀਡਰ ਨੇ, ਉਹ ਨਹੀਂ ਚਾਹੁੰਦੇ ਕਿ ਭਾਈ ਜਗਤਾਰ ਸਿੰਘ ਬਾਹਰ ਆਵੇ, ਭਾਈ ਤਾਰਾ ਸਿੰਘ ਬਾਹਰ ਆਵੇ,
ਭਗਵੰਤ ਮਾਨ ਹੋ ਗਿਆ, ਸਪੋਜ਼ ਕਰੋ ਕਿ ਭਗਵੰਤ ਮਾਨ ਨਹੀਂ ਚਾਹੁੰਦਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣ, ਕਿਉਂਕਿ ਜਿਹੜਾ ਉਹਨਾਂ ਦਾ ਨਸ਼ੇ ਦਾ ਵਪਾਰ ਚੱਲਦਾ ਹੈ, ਜਿਹੜਾ ਉਹਨਾਂ ਜਵਾਨੀ ਦਾ ਘਾਣ ਕੀਤਾ ਹੈ, ਕਿਤੇ ਉਹ ਉਜਾਗਰ ਹੋ ਜਾਏ। ਉਜਾਗਰ ਤਾਂ ਹੋ ਹੀ ਗਿਆ ਆ, ਸਭ ਸੰਗਤ ਨੂੰ ਵੀ ਪਤਾ, ਸਭ ਨੂੰ ਪਤਾ ਹੈ। ਜਿਹੜੇ ਸਾਡੇ ਵੱਡੇ ਲੀਡਰ ਨੇ ਉਹ ਨਹੀਂ ਚਾਹੁੰਦੇ। 5 ਲੱਖ ਤੋਂ ਵੀ ਜ਼ਿਆਦਾ ਸੰਗਤ ਨੇ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸੀਗਾ। ਹੁਣ ਜਿਹੜੇ ਵੱਡੇ ਸਾਡੇ ਲੀਡਰ ਨੇ ਜਾਂ ਸਾਡੇ ਮਹਾਪੁਰਸ਼ ਬਾਬੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈਗੇ 10% ਬਾਬੇ ਨਹੀਂ ਚਾਹੁੰਦੇ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣ। ਸਭ ਤੋਂ ਵੱਡੀ ਇਹ ਕਮੀ ਹੈ। ਅੱਜ ਸਾਡੀ ਕੌਮ ਇੱਕ ਪਾਸੇ ਹੋ ਜਾਏ, ਭਾਰਤ ਸਰਕਾਰ ਦੀ ਕੀ ਹਿੰਮਤ ਹੈ ਕਿ ਇੱਕ ਦਿਨ ਵੀ ਜਿਹੜੇ ਬੰਦੀ ਸਿੰਘਾਂ ਨੂੰ ਅੰਦਰ ਰੱਖੇ। ਹਾਂਜੀ, ਤੇ ਸਭ ਤੋਂ ਵੱਡੀਆਂ ਜਿਹੜੀਆਂ ਕਮੀਆਂ ਨੇ ਉਹ ਸਾਡੇ ਲੀਡਰਾਂ ਦੇ ਵਿੱਚ ਨੇ। ਸਾਡੇ ਨੌਜਵਾਨ ਵੀਰ, ਸਾਡੇ ਬਜ਼ੁਰਗ, ਸਾਡੇ ਵੱਡੇ ਸਾਥੀ ਜਿਹੜੇ ਨੇ ਬੜੇ ਉੱਚੇ ਪੱਧਰ ਤੇ ਸੰਘਰਸ਼ ਕਰ ਰਹੇ ਨੇ, ਤੇ ਇਹਨਾਂ ਦੇ ਨਾਲ ਅਸੀਂ ਚੜ੍ਹਦੀ ਕਲਾ ਦੇ ਵਿੱਚ। ਜੇ ਤੁਸੀਂ ਮੰਨਦੇ ਹੋ ਕਿ ਕਮੀਆਂ ਆ ਜਾਂ ਸਾਡੇ ਆਗੂਆਂ ਦੀਆਂ ਬੇਈਮਾਨੀਆਂ ਰਹੀਆਂ ਨੇ ਸਮੇਂ-ਸਮੇਂ ਤੇ ਕੀ ਲੱਗਦਾ ਕਿ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦਾ ਜਾਂ ਇਹਨਾਂ ਨੂੰ ਲੈ ਕੇ ਕੋਈ ਨਾ ਕੋਈ ਭਵਿੱਖ ਦੇ ਵਿੱਚ ਸਟ੍ਰੈਟਜੀ ਜਾਂ ਰਣਨੀਤੀ ਤਾਂ ਉਲੀਕਣੀ ਪਏਗੀ? ਹਾਂਜੀ, ਉਲੀਕਣੀ ਪਏਗੀ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਸਾਨੂੰ ਸਮਝਣ ਦੀ ਲੋੜ ਹੈ ਜਿਹੜੇ ਕਿ ਹੁਣ ਅੰਦੋਲਨ ਚੱਲਦੇ ਪਏ ਨੇ, ਪ੍ਰੈਜ਼ੈਂਟ ਦੇ ਵਿੱਚ ਚੱਲਦੇ ਪਏ ਨੇ। ਤੁਸੀਂ ਕੌਮੀ ਇਨਸਾਫ ਮੋਰਚਾ ਲਾ ਲਓ, 2 ਸਾਲਾਂ ਤੋਂ ਉੱਤੇ ਸਮਾਂ ਹੋ ਗਿਆ। ਤੁਸੀਂ ਆਪਣਾ ਕਿਸਾਨੀ ਮੋਰਚਾ ਲਾ ਲਓ, ਜਿੱਥੇ ਡੱਲੇਵਾਲ ਸਾਹਿਬ ਬੈਠੇ ਨੇ, ਉਹ ਪੂਰੇ ਮੁਲਕ ਵਾਸਤੇ ਬੈਠੇ ਆ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਮੰਗ ਪੂਰੀ ਹੋਵੇ, MSP ਜਿਹੜੀ ਸਰਕਾਰ ਨੇ ਦਿੱਤੀ ਸੀ। ਤੇ ਬੰਦੀ ਸਿੰਘਾਂ ਦਾ ਮੋਰਚਾ ਲਾ ਲਓ। ਇਹਨਾਂ ਮੋਰਚਿਆਂ ਤੋਂ ਸਾਡੀ ਆਉਣ ਵਾਲੀ ਸੰਗਤ ਨੂੰ, ਸਾਡੇ ਨੌਜਵਾਨ ਵੀਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਮਾੜੀਆਂ ਨੀਤੀਆਂ ਤੇ ਨਾ ਚੰਗੀਆਂ ਨੀਤੀਆਂ ਵਾਲੇ ਬੰਦਿਆਂ ਨੂੰ ਆਪਣਾ ਆਗੂ ਬਣਾਈਏ, ਤੇ ਅਸੀਂ ਵੱਧ ਚੜ ਕੇ ਵੱਡੇ ਅੰਦੋਲਨਾਂ ਦੇ ਵਿੱਚ ਸਹਿਯੋਗ ਵੀ ਪਾਈਏ, ਤੇ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੂੰ ਵੀ ਰਿਹਾ ਕਰਾਈਏ। ਤੇ ਸਾਡਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਅੰਦਰ ਨੇ, ਜਿਹੜਾ ਵੇਖੋ ਬੇਨਜਾਇਜ਼ ਹੀ ਬੇਤਰੀਕੇ ਦੇ ਨਾਲ ਹੀ ਜਿਹੜਾ ਨੂੰ ਅੰਦਰ ਰੱਖਿਆ, ਬੜਾ ਦਰਦ ਹੈ। ਅਸੀਂ ਆਪਣਾ ਦਰਦ ਜ਼ਾਹਰ ਨਹੀਂ ਕਰ ਸਕਦੇ। ਅਸੀਂ ਜਿਹਦੇ ਉੱਤੇ ਵੀ ਟਰਸਟ ਕਰਦੇ ਹਾਂ ਕਿ ਹਾਂ ਇਹ ਸਾਡਾ ਆਗੂ ਬਣੇਗਾ, ਉਹ ਆਗੂ ਵਿਕ ਜਾਂਦਾ, ਲੇਕਿਨ ਜਿਹੜਾ ਆਗੂ ਬਣਨ ਦੇ ਲਾਇਕ ਹੈ ਉਹਨਾਂ ਨੂੰ ਆਪਾਂ ਨੇ ਕਿਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਾਇਆ। ਤਾਂ ਕਾਲੇ ਪਾਣੀ ਨਾਲੋਂ ਘੱਟ ਸਜ਼ਾ ਨਹੀਂ ਹੈਗੀ ਅੱਜ ਦੇ ਪ੍ਰੈਜ਼ੈਂਟ ਦੇ ਵਿੱਚ। ਫਿਰ ਉਹਨਾਂ ਦੇ ਆਟਿਆਂ ਦੇ ਵਿੱਚ ਜਿੱਥੇ ਉਹ ਲੰਗਰ ਪ੍ਰਸ਼ਾਦਾ ਛਕਦੇ ਨੇ, ਉਹਨਾਂ ਦੇ ਵਿੱਚ ਤੰਬਾਕੂ ਕਰਨਾ, ਅਲੱਗ ਤਰੀਕੇ ਦੀ ਮਤਲਬ ਕਿਸੇ ਨੂੰ ਠੋਕਰ ਮਾਰਨੀ, ਇਸ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੈਗਾ ਬੈਨੀਫਿਟ। ਜੇ ਕਿਸੇ ਨੇ ਮਾਰਨੀ ਹੈ ਤਾਂ ਉਹਦੀ ਹਿੱਕ ਦੇ ਵਿੱਚ ਮਾਰੋ, ਲੇਕਿਨ ਉਹਨਾਂ ਦੀ ਮਤਲਬ ਕਿ ਨਾ ਗੁਪਤ ਛੁਰਾ ਮਾਰਨ ਦਾ ਕੰਮ ਨਾ ਕਰੋ। ਸਿੱਖਾਂ ਦੇ ਖਰਸ਼ੇ ਪ੍ਰਗਟਾਏ ਜਾਂਦੇ ਆ ਕਿ ਸਿਰ ਜੋੜ ਕੇ ਨਹੀਂ ਬਹਿੰਦੇ। ਜੇ ਸਿਰ ਜੋੜ ਕੇ ਬਹਿੰਦੇ ਇਸ ਤਰ੍ਹਾਂ ਦੇ ਇਕੱਠ ਹੁੰਦੇ ਆ ਤਾਂ ਉਹਨਾਂ ਜੁੜੇ ਹੋਏ ਸਿਰਾਂ ਦੇ ਵਿੱਚੋਂ ਕੋਈ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਤਮਾਮ ਚੁਣੌਤੀਆਂ ਕੌਮ ਦੇ ਦਰਪੇਸ਼ ਹੈ, ਖਾਸ ਕਰ ਨੌਜਵਾਨੀ ਦੇ ਆ ਜਾਂ ਜਿੰਨੀਆਂ ਵੀ ਤਮਾਮ ਸਾਰੀਆਂ ਡਿਮਾਂਡਸ ਨੇ, ਇਹਨਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਕੋਈ ਹੱਲ ਤਾਂ ਲੱਭਿਆ ਜਾਣਾ ਚਾਹੀਦਾ ਕਿ ਇਹ ਰਸਤਾ ਅਪਣਾਇਆ ਜਾ ਸਕਦਾ ਹੈ, ਜਾਂ ਇਸ ਦੇ ਉੱਪਰ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਜਾਂ ਹੋਰ ਮੋਰਚੇ ਨੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਤੈਅ ਕੀਤੀਆਂ ਜਾ ਸਕਦੀਆਂ। ਹਾਂਜੀ, ਆਪ ਜੀ ਦੀ ਗੱਲ ਬਿਲਕੁਲ ਠੀਕ ਹੈ, ਲੇਕਿਨ ਮੈਂ ਦੋ ਹੀ ਇਹਦੇ ਵਿੱਚ ਬੇਨਤੀਆਂ ਕਰਾਂਗਾ। ਜਿਹੜੇ ਸਾਡੇ ਆਗੂ ਸਾਹਿਬਾਨ ਨੇ, ਜਿਹੜੇ ਸਾਡੇ ਨੌਜਵਾਨ ਨੇ, ਪੰਜਾਬ ਦੇ ਨੇ, ਜਿਹੜੇ ਸਿੱਖੀ ਨੂੰ ਲੈ ਕੇ, ਆਪਣੇ ਬੰਦੀ ਸਿੰਘਾਂ ਨੂੰ ਲੈ ਕੇ, ਹੋਰ ਕੰਮਾਂ ਨੂੰ ਲੈ ਕੇ 24 ਘੰਟੇ ਤਤਪਰ ਰਹਿੰਦੇ ਨੇ, ਉਹਨਾਂ ਨੂੰ ਇਹ ਬੇਨਤੀ ਕਿ ਆਪਾਂ ਇਕੱਠੇ ਹੋ ਕੇ ਇੱਕ ਐਸੀ ਮੈਜੋਰਟੀ ਰੈਡੀ ਕਰੀਏ ਕਿ ਜਿਹੜਾ ਇੱਕ ਸਾਡੀ ਆਵਾਜ਼ ਜਿਹੜੀ ਹੈ ਉਹ ਸੈਂਟਰ ਨੂੰ ਹਿਲਾ ਦੇ ਕਰੇ। ਸਾਨੂੰ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਕਿਉਂਕਿ ਬਾਹਲੀਆਂ ਗੱਲਾਂ ਕਰਤਿਆਂ ਜਾਂ ਬਾਹਰ ਰੌਲਾ ਪਾਇਆ ਵੀ ਕੋਈ ਬੈਨੀਫਿਟ ਨਹੀਂ ਹੁੰਦਾ, ਕਿਉਂਕਿ ਹੁਣ ਜਿਹੜੀ ਲੜਾਈ ਹੈਗੀ ਆ ਉਹ ਦਿਮਾਗ ਦੀ ਤੇ ਕਲਮ ਦੀ ਹੈ। ਸ਼ਸਤਰ ਤੇ ਸਾਡੇ ਹੈ ਹੀ ਨੇ, ਹਥਿਆਰ ਤੋਂ ਬਿਨਾਂ ਤੇ ਸਿੱਖ ਹੈ ਹੀ ਨਹੀਂ, ਸ਼ਸਤਰ ਤੋਂ ਬਿਨਾਂ ਸਿੱਖ ਤੇ ਹੈ ਹੀ ਨਹੀਂ। ਲੇਕਿਨ ਸਭ ਤੋਂ ਵੱਡੀ ਜਿਹੜੀ ਹੁਣ ਗੱਲ ਹੈਗੀ ਆ, ਇੱਕ ਤੇ ਏਕੇ ਦੀ ਹੈ, ਦੂਜੀ ਕਲਮ ਦੀ ਹੈ, ਤੀਜੀ ਦਿਮਾਗ ਦੀ। ਇਹ ਚੀਜ਼ ਨੂੰ ਲੈ ਕੇ ਸਾਨੂੰ ਇਕੱਤਰਤਾ ਬਣਾਉਣੀ ਚਾਹੀਦੀ ਹੈ ਤੇ ਲੜਨਾ ਚਾਹੀਦਾ ਆ। ਤੁਸੀਂ ਹੁਣੇ ਵਕੀਲ ਸਾਹਿਬ ਦੇ ਬਿਆਨ ਸੁਣੇ ਸਨ, ਉਹਨਾਂ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ। ਅਸੀਂ ਉਹਨਾਂ ਦੇ ਬਿਆਨਾਂ ਨੂੰ ਜਿਹੜੀ ਪ੍ਰਵਾਨਗੀ ਦਿੰਦੇ ਹਾਂ। ਬਿਲਕੁਲ ਤਮਾਮ ਸਾਰੀਆਂ ਮੰਗਾਂ ਦੇ ਮੱਦੇਨਜ਼ਰ ਜਿਹੜੀਆਂ ਲੰਬੇ ਸਮੇਂ ਤੋਂ ਸਿੱਖਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਰਹੀਆਂ ਨੇ, ਇਹਨਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਤੈਅ ਕੀਤੀ ਜਾਣੀ ਚਾਹੀਦੀ ਹੈ, ਇਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਭਵਿੱਖ ਦੇ ਗਰਭ ਦੇ ਵਿੱਚ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੋਰਚਿਆਂ ਦੀ ਕਿਸ ਤਰੀਕੇ ਦੀ ਫਾਈਟ ਹੈ ਜਿਹੜੀ ਸਰਕਾਰ ਦੇ ਅਗੇਂਸਟ ਸ਼ਾਂਤਮਈ ਤਰੀਕੇ ਦੇ ਨਾਲ ਪੀਸਫੁਲੀ ਐਂਗਲ ਤੋਂ ਹੋਣੀ ਚਾਹੀਦੀ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੌਰ ਫਰਮਾਉਣ ਵਾਲੀ ਗੱਲ ਹੋਵੇ। ਅੱਗੇ ਵੀ ਤਮਾਮ ਸਾਰੇ ਮਸਲਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।